ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ ਲੈ ਕੇ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਦੇ ਦਿਨ ਹੁੰਦੇ ਨੇ ਜੀ ਬਲਤੇਜ ਪੰਨੂ। ਤੇ ਕਰਦੇ ਹਾਂ ਜੀ ਚਰਚਾ ਪੰਜਾਬ ਦੇ ਵਿੱਚ ਜਿਹੜੀਆਂ ਹੈਡਲਾਈਨਸ ਆਈਆਂ, ਜਿਹੜੇ ਅਸੀਂ ਅਖਬਾਰਾਂ ਦੇ ਵਿੱਚ ਹੈਡਲਾਈਨ ਪੜ੍ਹਦੇ ਹਾਂ ਉਹਨਾਂ 'ਤੇ ਅਸੀਂ ਚਰਚਾ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ ਰੇਡੀਓ ਸੈੱਟ 'ਤੇ ਨੈੱਟ 'ਤੇ, ਜਾਂ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ फ़ोन नंबर डायल करके। फ़ोन नंबर 832 551 50 29 8325515029। दूसरा फ़ोन नंबर 6054756868 605 475 6868। इंटरनेट के जरिए तुसी जुड़ सकते हैं जी पंजाबी रेडियो USA दे नाल www.punjabiradio.usa.com। ते हुण असीं जी गलबात करांगे बलतेज पन्नू होरां दे नाल। सत श्री अकाल जी बलतेज पन्नू जी। सत श्री अकाल जी, धन्यवाद जी, मेहरबानी जी। बलतेज पन्नू जी, जो ਅਸੀਂ ਅਖਬਾਰਾਂ ਦੀਆਂ ਸੁਰਖੀਆਂ ਪੜ੍ਹੀਆਂ ਅੱਜ ਅਸੀਂ ਉਹਨਾਂ 'ਤੇ ਕਰਾਂਗੇ ਚਰਚਾ। ਇਹ ਗੱਲ ਪੜ੍ਹਨ ਸੁਣਨ ਦੇ ਵਿੱਚ ਆਈ ਆ ਕਿ ਜਿਹੜਾ ਪੰਥਕ ਮੋਰਚੇ ਦਾ ਉਹ ਐਲਾਨ ਕਰ ਦਿੱਤਾ ਹੈ ਬਾਦਲ ਸਾਹਿਬ ਨੇ। ਇੱਕ ਵਾਰੀ ਫੇਰ ਜੀ ਪੰਜਾਬ ਨੂੰ ਜਿਹੜਾ ਝੋਕਿਆ ਜਾ ਰਿਹਾ ਜੀ ਇਸ ਪਾਸੇ ਵੱਲ ਨੂੰ, ਪੰਥਕ ਮੋਰਚੇ ਦੀ ਗੱਲ ਤੁਸੀਂ ਕੀਤੀ ਹੈ। ਔਰ ਇਸ ਤੋਂ ਇਲਾਵਾ ਜਿਹੜਾ ਜੀ, ਕਿਉਂਕਿ ਇਹਦੇ ਵਿੱਚ ਕਾਨੂੰਨੀ ਬਥੇਰਾ ਕੁਝ ਪਿਆ, ਪਰ ਜਿਹੜਾ ਅਕਾਲੀ ਦਲ ਹੈ ਜੀ ਉਹਦੇ ਜਿਹੜੇ ਜੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਹੋਰੀ 3-4 ਦਿਨ ਬੈਠੇ ਰਹੇ ਨੇ ਜਾ ਕੇ ਸੈਂਟਰ ਦੇ ਵਿੱਚ। ਉੱਥੋਂ ਜਿਹੜੀ ਹੈ ਜੀ ਖੈਰ ਨਹੀਂ ਪਈ। ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉੱਥੋਂ ਇਹ ਆਖਿਆ ਗਿਆ ਜੀ ਕਿ ਅਜੇ ਜਿਹੜਾ ਜੀ ਇਹਦੇ ਵਾਸਤੇ ਕੁਝ ਟਾਈਮ ਚਾਹੀਦਾ, ਹਫ਼ਤੇ ਦੇ ਕਰੀਬ। ਔਰ ਹਫ਼ਤਾ ਜਿਹੜਾ ਜੀ ਫਿਰ ਉਹ ਕੀ ਕੀਤਾ ਜਾਵੇ, ਉਹਦੇ ਵਾਸਤੇ ਹੁਣ ਜਿਹੜਾ ਜੀ ਉਲੀਕ ਲਿਆ ਗਿਆ ਇਹ ਪ੍ਰੋਗਰਾਮ 27 ਤਰੀਕ ਜਿਹੜੀ ਆ ਉਹ ਦਿੱਤੀ ਗਈ ਹੈ ਕਿ 27 ਤਰੀਕ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਜੀ ਉਹ ਇਕੱਠ ਕੀਤਾ ਜਾਊਗਾ। ਇਹਨੂੰ ਪੰਥਕ ਇਕੱਠ ਦਾ ਨਾਮ ਜਿਹੜਾ ਜੀ ਉਹ ਦੇ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ। ਕਿਹਾ ਇਹ ਜਾ ਰਿਹਾ ਜੀ ਕਿ ਇਸ ਦਿਨ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾਊਗੀ ਕਿ ਪੰਜਾਬ ਦੇ ਵਿੱਚੋਂ ਔਰ ਹਰਿਆਣੇ ਦੇ ਵਿੱਚੋਂ ਜਿਹੜੇ ਸਿੱਖ ਭਾਈਚਾਰਾ ਉਹਨੂੰ ਇਕੱਠਾ ਕੀਤਾ ਜਾਵੇ ਉੱਥੇ, ਔਰ ਇਹ ਦਿਖਾਇਆ ਜਾਵੇ ਕਿ ਇੰਨੇ ਲੋਕ ਜਿਹੜੇ ਨੇ ਉਹ ਇਸ ਜਿਹੜੀ ਵੱਖਰੀ ਹਰਿਆਣੇ ਦੇ ਵਿੱਚ ਬਣਨ ਵਾਲੀ ਪ੍ਰਬੰਧਕ ਕਮੇਟੀ ਆ ਉਹਦੇ ਉਹ ਵਿਰੋਧ ਦੇ ਵਿੱਚ ਨੇ। ਉਦੋਂ ਬਾਅਦ ਮੋਰਚੇ ਦੀ ਰੂਪ ਰੇਖਾ ਕੀ ਹੋਊਗੀ ਇਹਦੇ ਵਾਸਤੇ ਕੁਝ ਵੀ ਅਜੇ ਨਹੀਂ ਦੱਸਿਆ ਜਾ ਰਿਹਾ। ਇਹ ਵੀ ਕਨਸੋਆਂ ਜਿਹੜੀਆਂ ਨੇ ਨਾ ਉਹ ਮਿਲ ਰਹੀਆਂ ਨੇ ਕਿ ਮੋਰਚਾ ਲਾਉਣ ਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਗੱਦੀ ਜਿਹੜੀ ਹੈ ਮੁੱਖ ਮੰਤਰੀ ਦੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸੌਂਪ ਸਕਦੇ ਨੇ। ਉਹ ਕੋਈ ਬੰਦਾ ਜਿਹੜਾ ਇਹਨਾਂ ਦੀ ਡਰਦਾ ਸ਼ਹਿਰ ਨਹੀਂ ਸੀ ਜਾਂਦਾ, ਉਹਦੇ ਇੱਕ ਕਹਾਊਆ ਸੀਗਾ, ਤੋ ਪਿੰਡ ਵਾਲਿਆਂ ਨੇ ਤਿਆਰ ਤੁਰ ਕਰਕੇ ਇੱਕ ਵਾਰੀ ਭੇਜਿਆ ਵੀ ਨਹੀਂ ਮੇਲਾ ਉੱਥੇ ਲੱਗਿਆ, ਤੂੰ ਜਾ ਕੇ ਵੇਖ ਕੇ ਜ਼ਰੂਰ ਆ ਜਿਹੜਾ ਸ਼ਹਿਰ ਕਿੱਦਾਂ ਦਾ ਹੁੰਦਾ। ਉਹਨੂੰ ਤਿਆਰ ਕਰਕੇ ਭੇਜਿਆ, ਲੋਈ ਉਹਨੂੰ ਦੇ ਕੇ ਭੇਜਿਆ, ਔਰ ਮੇਲੇ 'ਚ ਨਾ ਭੀੜ 'ਚ ਕਿਸੇ ਨੇ ਲੋਈ ਲਾ ਲਈ। ਜਦੋਂ ਵਾਪਸ ਆਇਆ ਉਹਨੂੰ ਪੁੱਛਿਆ ਸ਼ਹਿਰ ਕਿੱਦਾਂ ਦਾ ਸੀ, ਕਹਿੰਦਾ ਐਵੇਂ ਢਕੌਂਸ ਰਚਿਆ ਸੀਗਾ ਮੇਰੀ ਲੋਈ ਲਾਉਣ ਦਾ। ਤੋ ਇਹ ਜੇ ਮੁੱਖ ਮੰਤਰੀ ਦਾ ਅਹੁਦਾ ਬਦਲਣ ਦੇ ਵਾਸਤੇ ਢਕੌਂਸ ਹੀ ਏਡਾ ਵੱਡਾ ਰਚਿਆ ਜਾ ਰਿਹਾ ਤਾਂ ਉਂਝ ਹੀ ਬਣਾ ਲੈਣ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਕਿਹੜਾ ਕੋਈ ਰੋਕਣ ਲੱਗਿਆ ਜੀ। ਹੁਣ ਤਾਂ ਸੈਂਟਰ ਦੇ ਵਿੱਚ ਵੀ ਸਰਕਾਰ ਉਹਨਾਂ ਦੀ ਹੈ, ਮੈਜੋਰਟੀ ਦੇ ਵਿੱਚ ਇੱਥੇ ਹੈ। ਲੱਗਦਾ ਕਿ ਇੱਕ ਢਕੌਂਸ ਜਿਹੜਾ ਨਾ ਇਹਦੇ ਕਰਕੇ ਵੀ ਕੀਤਾ ਜਾ ਰਿਹਾ ਸਾਰੇ ਦਾ ਸਾਰਾ ਕੁਝ ਵੀ ਹੈ ਜੀ। ਲੋਕਾਂ ਦੀ ਇਹ ਸਮਝ ਤੋਂ ਪਰੇ ਵਾਲੀ ਗੱਲ ਲੱਗ ਰਹੀ ਹੈ ਕਿ ਮੋਰਚਾ ਕਿਉਂ। ਇਹਦੇ ਵਾਸਤੇ ਜਿਹੜੇ ਕਾਨੂੰਨੀ ਰਾਏ ਆ ਉਹ ਪਈਆਂ ਨੇ। ਜਦੋਂ ਸਰਕਾਰ ਇਹ ਕਹਿੰਦੀ ਆ ਕਿ ਇਹਦੇ ਵਿੱਚ ਸਿਆਸੀ ਦਖਲਅੰਦਾਜ਼ੀ ਨਹੀਂ, ਅਕਾਲੀ ਦਲ ਸਿਆਸੀ ਪਾਰਟੀ ਆ, ਉਹ ਸੱਤਾਧਾਰੀ ਪਾਰਟੀ ਆ, ਰਾਜ ਕਰ ਰਹੀ ਹੈ, ਸਿਆਸਤ ਦੇ ਵਿੱਚ ਹੈ, ਉਹ ਚੋਣਾਂ ਲੜਦੀ ਹੈ ਸਿਆਸੀ, ਫਿਰ ਉਹ ਧਰਮ ਦੇ ਵਿੱਚ ਏਡਾ ਵੱਡਾ ਦਖਲ ਜਿਹੜਾ ਉਹ ਕਿਉਂ ਪਾ ਰਹੀ ਹੈ। ਸਰਕਾਰ ਆਪ ਮੋਰਚਾ ਲਾਉਣ ਜਾ ਰਹੀ ਹੈ ਪੰਜਾਬ ਦੇ ਵਿੱਚ, ਇਹ ਵੀ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ। ਸਰਕਾਰ ਜਿਹੜੀ ਆ ਉਹ ਇੱਦਾਂ ਦੀ ਐਜੀਟੇਸ਼ਨ ਰੋਕਦੀ ਹੁੰਦੀ ਹੈ ਜਾਂ ਉਹਦਾ ਕੋਈ ਹੱਲ ਕੱਢਦੀ ਹੁੰਦੀ ਹੈ ਜਾਂ ਉਹ ਆਪ ਮੋਰਚਾ ਲਾਉਣ ਤੁਰ ਪੈਂਦੀ ਹੈ। ਇਹ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ। ਜਿਹੜੇ ਕਾਨੂੰਨੀ ਮਾਹਰ ਨੇ ਜਿਹਦੇ ਵਿੱਚ ਸੀਨੀਅਰ ਵਕੀਲ ਸ਼ਾਮਲ ਨੇ ਪੰਜਾਬ ਦੇ, ਭਾਰਤ ਦੇ, ਉਹ ਬਾਰ-ਬਾਰ ਇੱਕ ਗੱਲ ਕਹਿ ਰਹੇ ਨੇ ਕਿ ਜਦੋਂ ਤੁਹਾਡੇ ਕੋਲ ਕਾਨੂੰਨੀ ਨੁਕਤਾ ਨਿਗਾਹ ਤੋਂ ਅਜੇ ਕਈ ਰਾਹ ਬਚੇ ਨੇ, ਤੁਸੀਂ ਇਸ ਮਾਮਲੇ ਨੂੰ ਅਦਾਲਤ 'ਚ ਲੈ ਜਾਓ, ਸੁਪਰੀਮ ਕੋਰਟ 'ਚ ਲੈ ਜਾਓ। ਭਾਰਤੀ ਸੰਵਿਧਾਨ ਦੇ ਮੁਤਾਬਿਕ ਜਿਹੜਾ ਹਰਿਆਣੇ ਦੇ ਵਿੱਚ ਉਹਨਾਂ ਨੇ ਪਾਸ ਕਰ ਦਿੱਤਾ, ਉਹਦੇ ਉੱਤੇ ਗਵਰਨਰ ਨੇ ਮੋਹਰ ਲਾਤੀ ਆ, ਇਹਨੂੰ ਬਦਲਿਆ ਨਹੀਂ ਜਾ ਸਕਦਾ। ਇਹਦੇ 'ਚ ਤਬਦੀਲੀ ਕੀਤੀ ਜਾ ਸਕਦੀ ਹੈ, ਇਹਦੇ 'ਚ ਤਰਮੀਮ ਕੀਤੀ ਜਾ ਸਕਦੀ ਹੈ, ਪਰ ਮੁਸ਼ਕਿਲ ਇਹ ਹੈ ਕਿ ਚੁਟਾਲੇ ਜਿਹੜੇ ਨੇ ਉਹਨਾਂ ਨੂੰ ਲਾਹਾ ਪਹੁੰਚਾਉਣ ਦੇ ਵਾਸਤੇ ਬਹੁਤਾ ਕੀਤਾ ਜਾ ਰਿਹਾ। ਸਿੱਖ ਵੋਟਾਂ ਬਹੁਤੀਆਂ ਜਿਹੜੀਆਂ ਚੁਟਾਲਿਆਂ ਨੂੰ ਭੁਗਤਦੀਆਂ ਨੇ, ਇਹ ਜਿਹੜਾ ਪੈਂਤੜਾ ਭੁਪਿੰਦਰ ਸਿੰਘ ਹੁੱਡਾ ਹੋਰਾਂ ਨੇ ਵਰਤਿਆ, ਉਹਦੇ ਨਾਲ ਸਿੱਖ ਵੋਟਾਂ ਜਿਹੜੀਆਂ ਉਹ ਉਲਾਰ ਹੋ ਜਾਣਗੀਆਂ ਕਾਂਗਰਸ ਵੱਲ ਨੂੰ। ਬਸ ਆਹ ਚੀਜ਼ ਜਿਹੜੀ ਇਹਨਾਂ ਦੀ ਉਹ ਸਤਾ ਰਹੀ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ। ਇਸ ਕਰਕੇ ਉਹ ਅਦਾਲਤ ਦਾ ਸਹਾਰਾ ਨਹੀਂ ਲੈਣਾ ਚਾਹੁੰਦੇ, ਮੋਰਚੇ ਦਾ ਸਹਾਰਾ ਲੈਣਾ ਚਾਹੁੰਦੇ ਨੇ।
ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਮੋਰਚੇ ਦੀ ਗੱਲ ਆ, ਇੱਕ ਤਾਂ ਲੋਕਾਂ ਦੀ ਜਿਹੜੀ એનર્ਜੀ ਆ ਉਹਦੇ ਵਿੱਚ ਵੇਸਟ ਕਰਦੇ ਆ, ਤੇ ਦੂਸਰਾ ਜੀ ਇਹ ਸੈਂਟਰ ਨੂੰ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣਾ ਚਾਹੁੰਦੇ ਆ, ਕਿਉਂਕਿ ਉਹ ਇਹਨਾਂ ਦੀ ਬਹੁਤੀ ਗੱਲ ਜਿਹੜੀ ਆ ਮੰਨ ਨਹੀਂ ਰਹੇ ਕੁਝ ਵੀ ਕਰਨੇ ਨੂੰ, ਨਾ ਪੰਜਾਬ ਨੂੰ ਦੇਣ ਨੂੰ, ਨਾ ਹੋਰ ਕੁਝ ਕਰਨੇ ਨੂੰ ਵੀ ਉਹ ਜਿਹੜੀ ਇਹਨਾਂ ਦੀ ਗੱਲ ਨਹੀਂ ਮੰਨਦੇ। ਇਹਨਾਂ ਨੇ ਦਿਖਾਉਣਾ ਕਿ ਮੇਰੇ ਨਾਲ ਕਿੰਨੇ ਲੋਕ ਹੈਗੇ ਆ। ਤੇ ਅੱਗੇ ਗੱਲ ਕਰਦੇ ਆ ਜੀ, ਜਿਵੇਂ ਇਹਨਾਂ ਨੇ ਹੁਣ ਪੰਥਕ ਮੋਰਚਾ ਲਾਉਣਾ, ਇਹ ਨਹੀਂ ਲੱਗਦਾ ਤੁਹਾਨੂੰ ਕਿ ਜਿਹੜੀ ਇਹ ਡਰੱਗ ਵਾਲੀ ਐਡੀ ਵੱਡੀ ਗੱਲ ਆ ਉਹਨੂੰ ਹੀ ਦਬਾਉਣਾ ਚਾਹੁੰਦੇ ਆ? ਉਹ ਤਾਂ ਦਬ ਗਈ ਜੀ, ਉਹ ਤਾਂ ਦਬ ਗਈ, ਕਿਉਂਕਿ ਉਹਦਾ ਜ਼ਿਕਰ ਜਿਹੜਾ ਉਹ ਤੁਸੀਂ ਦੇਖਿਆ ਹੋਣਾ ਕਿ ਉਹ ਤਕਰੀਬਨ ਟੱਪ ਹੋ ਗਿਆ। ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਂਝਾ ਕੀਤਾ ਸੀਗਾ ਕਿ ਉਹ ਖਬਰਾਂ ਨਹੀਂ ਰਹੀਆਂ। ਖਬਰਾਂ ਜਿਹੜੀਆਂ ਉਹ ਹਰਿਆਣੇ ਦੇ ਵਿੱਚ ਜਿਹੜੀ ਬਣਨ ਵਾਲੀ ਜਿਹੜੀ ਕਮੇਟੀ ਆ ਉਹਦੀਆਂ ਆ ਗਈਆਂ ਮੂਹਰੇ, ਇਹ ਪਾਸੇ ਹੋ ਗਈਆਂ। ਇਸ ਕਰਕੇ ਜਿਸ ਤਰੀਕੇ ਨਾਲ ਇਹਨੂੰ ਦਬਾਉਣਾ ਚਾਹਿਆ ਸੀਗਾ ਉਹ ਦਬਾ ਦਿੱਤਾ ਗਿਆ। ਇਹ ਸਭ ਤੋਂ ਗੰਭੀਰ ਮਸਲਾ ਹੀ ਇਹ ਹੈ ਜੀ ਕਿ ਜਿਹੜਾ ਅਹਿਮ ਮਸਲਾ ਸੀਗਾ, ਪ੍ਰਕਾਸ਼ ਸਿੰਘ ਬਾਦਲ ਹੋਰੀ ਅੱਜ ਤੱਕ ਸੈਂਟਰ ਦੇ ਵਿੱਚ ਜਾ ਕੇ ਇਹਨੂੰ ਲੈ ਕੇ ਤਾਂ ਬੈਠੇ ਨਾ ਉਹ ਰੋਏ ਕਦੀ ਕਿ ਪੰਜਾਬ ਜਿਹੜਾ ਉਜੜ ਚੱਲਿਆ, ਪੰਜਾਬ ਦੀ ਜਵਾਨੀ ਜਿਹੜੀ ਆ ਉਹ ਤਬਾਹ ਹੋ ਗਈ ਹੈ। ਉਹ ਗੱਲਾਂ ਤਾਂ ਜਿਹੜੀਆਂ ਸਿਰਫ ਇਸ ਵੇਲੇ ਜਿਹੜੇ ਕਰ ਰਹੇ ਨੇ ਉਹ ਗੋਲਕ ਦੇ ਵਾਸਤੇ ਹੀ ਜਿਹੜੀਆਂ ਸਾਰੀਆਂ ਕਰ ਰਹੇ ਨੇ। ਇਹ ਮਸਲਾ ਦਬਾ ਦਿੱਤਾ ਨਹੀਂ ਜਾਊਗਾ ਜੀ, ਦਬਾ ਦਿੱਤਾ ਗਿਆ ਹਾਲ ਦੀ ਘੜੀ ਤਾਂ। ਉਹ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਦੇਖ ਲਓ, ਇੱਥੇ ਬਾਹਰ ਵੀ ਦੇਖ ਲਓ, ਉਹ ਕਿੱਥੇ ਗਈਆਂ ਜਿਹੜੀਆਂ FIR ਦਰਜ ਹੋ ਰਹੀਆਂ ਸਨ ਇੰਨੀਆਂ, ਔਰ ਪੁਲਿਸ ਜਿਹੜੀ ਭੱਜੀ ਫਿਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੜਦੀ ਨਸ਼ੇੜੀਆਂ ਨੂੰ, ਉਹ ਸਾਰਾ ਕੁਝ ਜਿਹੜਾ ਦਬ ਕੇ ਰਹਿ ਗਿਆ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਦਬਾ ਦਿੱਤੀਆਂ ਗਈਆਂ। ਕੋਈ ਵੱਡੀ ਮੱਛੀ ਜਿਹੜੀ ਆ ਉਹ ਨਹੀਂ ਫੜੀ ਗਈ ਤੇ ਨਾ ਕੋਈ ਹੁਣ ਫੜੇ ਜਾਣ ਦੀ ਆਸ ਹੀ ਦਿੰਦੀ ਹੈ, ਕਿਉਂਕਿ ਪੰਜਾਬ ਨੂੰ ਧੱਕਿਆ ਜਾ ਰਿਹਾ ਇੱਕ ਵਾਰੀ ਫੇਰ ਉੱਥੇ ਜਿੱਥੇ 20-25 ਸਾਲ ਪਹਿਲਾਂ ਇਹਨਾਂ ਨੇ ਜਿਹੜਾ ਧੱਕਿਆ ਸੀਗਾ ਜੀ। ਇਹ ਜਿਹੜੀਆਂ ਮੰਗਾਂ ਨੇ ਮੋਰਚੇ ਦੀਆਂ, ਜਿਹੜੇ ਮੋਰਚੇ ਦੇ ਵਿੱਚ ਇੱਕ ਅਹਿਮ ਮੰਗ ਸੀ ਜੀ, ਸਾਰੇ ਸੁਣਨ ਵਾਲੇ ਜਾਣਦੇ ਨੇ, ਉਹ ਸੀ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ। ਉਹਦੇ ਵਿੱਚ ਜਿਹੜੀ ਅਹਿਮ ਗੱਲ ਸੀ ਉਹ ਸੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਵਾਲੀ। ਉਹ ਗੱਲ ਪਾਸੇ ਕਰਤੀ ਕਿ ਰਾਜਾਂ ਨੂੰ ਵੱਧ ਅਧਿਕਾਰ ਜਿਹੜੇ ਨੇ, ਰਾਜ ਨੂੰ ਵੱਧ ਅਧਿਕਾਰ ਸੀ ਜਾਂ ਰਾਜਾਂ ਨੂੰ ਵੱਧ ਅਧਿਕਾਰ ਸੀ। ਜੇ ਰਾਜਾਂ ਨੂੰ ਵੱਧ ਅਧਿਕਾਰ ਦੀ ਗੱਲ ਆ ਤਾਂ ਹਰਿਆਣੇ ਨੂੰ ਇਹ ਵੀ ਹੱਕ ਨਹੀਂ ਹੈਗਾ ਜੀ ਕਿ ਉੱਥੇ ਕੋਈ ਮਤਾ ਜਿਹੜਾ ਜੀ ਉਹ ਆਪਣੀ ਵਿਧਾਨ ਸਭਾ ਦੇ ਵਿੱਚ ਪ੍ਰੋਪਰ ਕਾਨੂੰਨੀ ਤਰੀਕੇ ਦੇ ਨਾਲ ਲਿਆ ਸਕੇ, ਔਰ ਦੂਜੀ ਸਰਕਾਰ ਜਿਹੜੀ ਇਹਦੀ ਰੋਕਦੀ, ਤੂੰ ਲਿਆ ਹੀ ਨਹੀਂ ਕਰ ਸਕਦਾ। ਫਿਰ ਉਹ ਗੱਲ ਕਿੱਥੇ ਗਈ ਜਿਹੜੀ ਇੰਨੇ ਸਾਲ ਤੁਸੀਂ ਲੋਕਾਂ ਦੇ ਪੁੱਤ ਜਿਹੜੇ ਸੀ ਉਹ ਮਰਵਾਉਂਦੇ ਰਹੇ, ਪੰਜਾਬ ਨੂੰ ਭੱਠੀ ਦੇ ਵਿੱਚ ਝੋਕ ਛੱਡਿਆ ਇਸ ਮੋਰਚੇ ਦੀ ਖਾਤਰ, ਉਹ ਮਤਾ ਜਿਹੜਾ ਸੀਗਾ ਉਹ ਕਿੱਥੇ ਗਿਆ ਜੀ? ਅੱਜ ਬਾਦਲ ਸਾਹਿਬ ਸਾਰਾ ਕੁਝ ਜਿਹੜਾ ਜੀ ਉਹ ਭੁੱਲੀ ਬੈਠੇ ਨੇ। ਉਹਨਾਂ ਨੂੰ ਸੰਵਿਧਾਨ ਦੇ ਉੱਤੇ ਵੀ ਵਿਸ਼ਵਾਸ ਨਹੀਂ ਰਿਹਾ ਜੀ, ਅਦਾਲਤਾਂ ਦੇ ਉੱਤੇ ਕੋਈ ਵਿਸ਼ਵਾਸ ਨਹੀਂਗਾ। ਉਹ ਵੀ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਉਹ ਕਹਿੰਦਾ ਮੈਂ ਤਾਂ ਮੋਰਚਾ ਹੀ ਲਾਉਣਾ, ਅੜੀਅਲ ਬੱਚੇ ਵਾਂਗੂ ਜਿਹਦੀ ਕਰ ਬੈਠੇ ਨੇ ਜੀ। ਬਿਲਕੁਲ, ਜਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਸੀ ਉਹ ਆਣ ਕੇ ਉੱਥੇ ਦਿੱਲੀ ਦੇ ਵਿੱਚ ਕਰਦੇ ਸੀ ਤਾਂ ਉਦੋਂ ਇਹ ਕਹਿੰਦੇ ਸੀ ਰਾਜ ਕਰਨਾ ਸਾਡੇ ਤੋਂ ਸਿੱਖੋ, ਤੇ ਹੁਣ ਪਤਾ ਨਹੀਂ ਇਹਨਾਂ ਨੇ ਇਹ ਕੀ ਕਰਨਾ ਆ। ਅੱਗੇ ਗੱਲ ਕਰਦੇ ਜੀ, ਹਰਿਆਣੇ ਦੇ ਜਿਹੜੇ ਆਗੂ ਆ ਉਹਨਾਂ ਨੇ ਵੀ ਇੱਕ ਰੋਸ ਮਾਰਚ ਕਰਨਾ ਹੈ। ਹਰਿਆਣੇ ਦੇ ਆਗੂਆਂ ਦੇ ਵੱਲੋਂ ਅੱਜ ਜਿਹੜਾ ਜੀ ਰੋਸ ਮਾਰਚ ਕੱਢੇ ਜਾ ਰਹੇ ਨੇ। ਅਜੇ ਵੀ ਮੈਂ ਕਹੂੰਗਾ ਜੀ ਕਿ ਇਹ ਬੜੀ ਸਿਆਣੀ ਗੱਲ ਹੈ ਕਿ ਉਹਨਾਂ ਨੇ ਕਿਤੇ ਇਹ ਨਹੀਂ ਕਿਹਾ ਕਿ ਅਸੀਂ ਜਿਹੜਾ ਜੀ ਗੁਰਦੁਆਰਿਆਂ ਦਾ ਕਬਜ਼ਾ ਲੈਣਾ। ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਅਸੀਂ ਕੋਈ ਕਾਹਲੀ ਕਰਨ ਨੂੰ ਤਿਆਰ ਨਹੀਂ, ਜਿਹੜਾ ਕਿ ਇੱਕ ਚੰਗਾ ਫੈਸਲਾ ਜਿਹੜਾ ਕਿਹਾ ਜਾ ਸਕਦਾ ਹੈ। ਕਿਉਂਕਿ ਜੇ ਉਹ ਵੀ ਇਸ ਤਰੀਕੇ ਨਾਲ ਤੁਰ ਪੈਣ ਜਿਵੇਂ ਇਹ ਸਾਰਿਆਂ ਨੇ ਉੱਥੇ ਜਾ ਕੇ ਡੇਰੇ ਲਾ ਲਏ ਨੇ, ਹਥਿਆਰਬੰਦ ਜਿਹੜੇ ਲੋਕ ਨੇ ਉਹ ਵੀ ਗੁਰਦੁਆਰਿਆਂ 'ਚ ਬੈਠੇ ਨੇ, ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਾਲਾਤ ਜਿਹੜੇ ਨੇ ਉਹ ਕਿਹੋ ਜਿਹੇ ਬਣ ਜਾਣੇ ਨੇ। ਸਿੱਖ ਨੂੰ ਮਾਰੂਗਾ ਔਰ ਪਤਾ ਨਹੀਂ ਕਿਹਦੀ ਵਾਰੀ ਜਿਹੜੀ ਆ ਜੀ ਉੱਥੇ ਆ ਜਾਣੀ, ਕਿਹਦਾ ਪੁੱਤ ਜਿਹੜਾ ਉਹ ਤੁਰ ਜਾਣਾ, ਕਿਹਦਾ ਕਮਾਊ ਪੁੱਤ ਜਿਹੜਾ ਜੀ ਘਰ ਦਾ ਉਹ ਤੁਰ ਜਾਣਾ। ਜਗਦੀਸ਼ ਸਿੰਘ ਝੀਂਡਾ, ਦਾਰ ਸਿੰਘ ਨਲਵੀ ਉਹਨਾਂ ਨੇ ਇਹ ਕਿਹਾ ਕਿ ਉਹ ਜਿਹੜਾ ਜੀ ਟਾਸਕ ਫੋਰਸ ਹਟਾਉਣ ਦੇ ਵਾਸਤੇ ਰੋਸ ਮਾਰਚ ਜਿਹੜੇ ਜੇ ਉਹ ਕਰਨਗੇ, ਔਰ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਨੂੰ ਉਹ ਮੰਗ ਪੱਤਰ ਦੇਣਗੇ। ਉਹਨਾਂ ਨੇ ਕਿਹਾ ਕਿ ਅਸੀਂ ਜਬਰੀ ਕਬਜ਼ਾ ਜਿਹੜਾ ਲੈਣ ਵੱਲ ਨਹੀਂ ਤੁਰਾਂਗੇ, ਕਿਉਂਕਿ ਕਾਨੂੰਨ ਸਾਡੇ ਹੱਕ ਦੇ ਵਿੱਚ ਹੈ, ਉਹਨੇ ਪਾਸ ਕੀਤਾ। ਜਦੋਂ ਸਰਕਾਰ ਕਹੂਗੀ ਕਿ ਸਾਰਾ ਕੁਝ ਹੁਣ ਠੀਕ ਹੈ, ਤੁਸੀਂ ਹੁਣ ਗੁਰਦੁਆਰੇ ਜਿਹੜਾ ਉਹਨਾਂ ਦਾ ਪ੍ਰਬੰਧ ਸੰਭਾਲ ਸਕਦੇ ਹੋ, ਅਸੀਂ ਉਦੋਂ ਜਿਹੜਾ ਇਹ ਪ੍ਰਬੰਧ ਹੈ ਉਹ ਸੰਭਾਲਾਂਗੇ। ਇਹ ਵੱਖੋ ਵੱਖਰੇ ਦਿਨ ਜਿਹੜੇ ਜੀ ਉਹ ਅੱਜ ਤੋਂ ਜਿਹੜਾ ਇਹ ਸ਼ੁਰੂ ਹੋ ਜਾਣਾ। ਕੁਰੂਕਸ਼ੇਤਰ ਤੋਂ ਫਤਿਆਬਾਦ, ਕਰਨਾਲ ਦੇ ਵਿੱਚ ਜਿਹੜਾ ਜੀ ਇਹ ਸਾਰੇ ਰੋਸ ਮਾਰਚ ਜਿਹੜੇ ਨੇ ਉਹ ਕੱਢੇ ਜਾਣੇ ਨੇ ਹਰਿਆਣੇ ਦੇ ਵਿੱਚ। ਨਿਰਸੰਦੇਹ ਟਕਰਾਓ ਵਾਲੀ ਸਥਿਤੀ ਤਾਂ ਪੈਦਾ ਹੋ ਰਹੀ ਹੈ ਔਰ ਹੋ ਜਾਣੀ ਹੈ। ਤਣਾਅ ਬਹੁਤ ਹੈ ਇਸ ਵੇਲੇ ਜਿੱਥੇ ਜਿੱਥੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਥਾਵਾਂ ਦੇ ਉੱਤੇ। ਜੇ ਸਰਕਾਰ ਨੇ ਇਸ ਮਾਮਲੇ 'ਚ ਹਰਿਆਣੇ ਦੀ ਸਰਕਾਰ ਨੇ ਕੁਝ ਸਖਤੀ ਵਰਤ ਲਈ, ਜਿਵੇਂ ਧਾਰਾ ਮੰਨ ਲਓ 144 ਜੇ ਉਹਨਾਂ ਨੇ ਲਾਤੀ ਕਿ 5 ਤੋਂ ਵੱਧ ਨਹੀਂ ਇਕੱਠੇ ਹੋ ਸਕਦੇ, ਫਿਰ ਸਥਿਤੀ ਜਿਹੜੀ ਆ ਜੀ ਉਹ ਗੰਭੀਰ ਬਣ ਜੂਗੀ ਔਰ ਫਿਰ ਉਸ ਪਾਸੇ ਵੱਲ ਨੂੰ ਤੁਰ ਪਊਗੀ ਜਿਸ ਪਾਸੇ ਵੱਲ ਨੂੰ ਸ਼ਾਇਦ ਅਕਾਲੀ ਦਲ ਚਾਹੁੰਦਾ ਹੈ। ਜੀ ਤੇ ਅਗਲੀ ਗੱਲ ਕਰੀਏ ਜਿਮਨੀ ਚੋਣਾਂ ਦੀ। ਇਹਨਾਂ ਦਾ ਵੀ ਐਲਾਨ ਹੋ ਗਿਆ ਆ 21 ਅਗਸਤ ਤੋਂ, ਤੇ ਕਿੱਥੇ ਕਿੱਥੇ ਹੋ ਰਹੀਆਂ ਨੇ ਜਿਮਨੀ ਚੋਣਾਂ? 2 ਸੀਟਾਂ ਖਾਲੀ ਨੇ ਜੀ, ਜਿਹੜੀ ਤਲਵੰਡੀ ਸਾਬੋ ਵਾਲੀ ਤੇ ਪਟਿਆਲਾ ਸ਼ਹਿਰੀ ਦੀ।
ਇਹਨਾਂ ਦੇ ਵਿੱਚ ਜਿਹੜੀਆਂ ਜ਼ਿਮਨੀ ਚੋਣ ਨੇ 21 ਅਗਸਤ ਨੂੰ ਹੋਣਗੀਆਂ ਜੀ, ਔਰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਜਿਹੜਾ ਜੀ ਕੰਮ 26 ਜੁਲਾਈ ਤੋਂ ਸ਼ੁਰੂ ਹੋਊਗਾ। 25 ਅਗਸਤ ਨੂੰ ਵੋਟਾਂ ਦੀ ਗਿਣਤੀ ਜਿਹੜੀ ਆ ਜੀ ਉਹ ਹੋਊਗੀ। ਇਹਨਾਂ ਚੋਣਾਂ ਦਾ ਐਲਾਨ ਹੋਣ ਦੇ ਨਾਲ ਬਠਿੰਡਾ ਤੇ ਪਟਿਆਲਾ ਹਲਕਿਆਂ ਦੇ ਵਿੱਚ ਚੋਣ ਜ਼ਾਬਤਾ ਜਿਹੜਾ ਜੀ ਉਹ ਲਾਗੂ ਹੋ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਠਿੰਡਾ ਤੇ ਪਟਿਆਲਾ ਜ਼ਿਲ੍ਹਿਆਂ ਦੇ ਵਿੱਚ ਸੰਗਤ ਦਰਸ਼ਨ ਬੰਦ ਹੋ ਗਏ। ਕੈਪਟਨ ਅਮਰਿੰਦਰ ਸਿੰਘ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਜਿਹੜਾ ਇਹ ਪਟਿਆਲੇ ਦੀ ਸੀਟ ਜਿਹੜੀ ਆ ਉਹ ਖਾਲੀ ਹੋਈ ਆ, ਤੇ ਉਧਰ ਜੀਤ ਮਹਿੰਦਰ ਸਿੰਘ ਸਿੱਧੂ ਉਹ ਕਾਂਗਰਸ ਛੱਡ ਕੇ ਜਥੇਦਾਰ ਬਣ ਗਏ ਨੇ, ਇਸ ਕਰਕੇ ਇਹ ਜਿਹੜੀ ਸੀਟ ਆ ਉਹ ਖਾਲੀ ਹੋ ਗਈ ਆ ਜੀ। ਉਹਨਾਂ ਨੇ ਮਾਰਚ ਮਹੀਨੇ ਦੇ ਵਿੱਚ ਦਲ ਬਦਲੀ ਜਿਹੜੀ ਉਹ ਕੀਤੀ ਸੀਗੀ, ਔਰ ਜਿਹੜਾ ਵਿਧਾਨ ਸਭਾ ਦੇ ਵੱਲੋਂ ਨੋਟੀਫਿਕੇਸ਼ਨ ਦੇਰ ਨਾਲ ਕੀਤਾ ਗਿਆ, ਜਿਹਦੇ ਕਰਕੇ ਇਹਦਾ ਐਲਾਨ ਜਿਹੜਾ ਜੀ ਉਹ ਦੇਰ ਦੇ ਨਾਲ ਹੋਇਆ। ਦੋਵਾਂ ਸੀਟਾਂ ਦੇ ਉੱਤੇ ਇਸ ਵੇਲੇ ਸਰਗਰਮੀਆਂ ਜਿਹੜੀਆਂ ਦੀ ਉਹ ਸ਼ੁਰੂ ਹੋ ਗਈਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਮਾਮਲਾ ਜਿਹੜਾ ਜੀ ਉਹ ਭਖੂਗਾ। ਦੇਖਦੇ ਹਾਂ ਹੁਣ ਜਥੇਦਾਰ ਮੋਰਚੇ ਵੱਲ ਨੂੰ ਜਾਂਦੇ ਨੇ ਜਾਂ ਇਹਨਾਂ ਦੋ ਸੀਟਾਂ ਵੱਲ ਨੂੰ ਜਾਂਦੇ ਨੇ। ਜੀ ਬਿਲਕੁਲ, ਜਿੱਧਰ ਬਾਦਲ ਤੁਰੂ ਉਹ ਉਧਰ ਨੂੰ ਹੀ ਤੁਰਨਗੇ ਜੀ। ਤੇ ਅਗਲੀ ਗੱਲ ਕਰਦੇ ਜੀ, ਇਹ ਪੜ੍ਹਨ ਵਿੱਚ ਵੀ ਆਇਆ ਕਿ ਜਿਹੜੇ ਸੁਖਪਾਲ ਖਹਿਰਾ ਨੇ ਕਾਂਗਰਸ ਦੇ ਵਿਧਾਇਕ, ਮੇਰੇ ਖਿਆਲ ਦੇ ਵਿੱਚ ਉਹ ਪਹਿਲਾਂ ਹੁੰਦੇ ਸੀਗੇ, ਤੇ ਹੁਣ ਉਹਨਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਵੀ ਇੱਕ ਕਾਂਗਰਸੀ ਘੇਰੇ ਆ ਮਜੀਠੀਏ ਵਾਲੀ ਗੱਲ ਤੇ ਜੀ। ਜਿਹੜਾ ਪੁਆਇੰਟ ਆ ਨਾ ਜੀ ਉਹ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਬੜਾ ਵਾਜਬ ਹੈ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀਗਾ, ਜਿਹਦੇ ਵਿੱਚ 70 ਲੱਖ ਰੁਪਈਆ ਜਿਹੜਾ ਉਹ ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ ਨੇ, ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਹ ਜਿਹੜਾ ਮਾਮਲਾ ਸੀਗਾ ਜਦੋਂ ਮੈਂ ਸਾਹਮਣੇ ਲਿਆਂਦਾ ਤੇ ਇਹਨੂੰ ਵਿਧਾਨ ਸਭਾ ਦੇ ਵਿੱਚ ਨਹੀਂ ਉਠਾਇਆ ਗਿਆ। ਉਹਨਾਂ ਕਾਂਗਰਸੀਆਂ ਦੇ ਉੱਤੇ ਕੁਐਸਚਨ ਮਾਰਕ ਲਾਇਆ ਕਿ ਇਹ ਕਾਂਗਰਸੀ ਆਗੂਆਂ ਦੀ ਜਿਹੜੀ ਚੁੱਪ ਹੈ ਇੱਕ ਸਾਜ਼ਿਸ਼ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਸ਼ਾਇਦ ਉਹਨਾਂ ਨੇ ਗੰਢ ਧੁੱਪ ਜਿਹੜੀ ਹੈ ਜੀ ਉਹ ਕਰ ਲਈ ਹੈ। ਨਾਮ ਤਾਂ ਉਹਨਾਂ ਨੇ ਕਿਸੇ ਦਾ ਨਹੀਂ ਲਿਆ, ਪਰ ਇਹ ਸਭ ਨੂੰ ਪਤਾ ਜਦੋਂ ਕਾਂਗਰਸ ਨੇ ਪਹਿਲਾਂ ਭੁੱਖ ਹੜਤਾਲਾਂ ਸ਼ੁਰੂ ਕੀਤੀਆਂ ਸੀਗੀਆਂ, ਵੱਖ-ਵੱਖ ਥਾਵਾਂ ਦੇ ਉੱਤੇ ਰੋਸ ਮਾਰਚ ਕੱਢੇ ਜਾ ਰਹੇ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਠੁੱਸ ਕਰਤੇ ਸੀ, ਇਹ ਕਹਿ ਕੇ ਕਿ CBI ਜਾਂਚ ਦੀ ਜ਼ਰੂਰਤ ਨਹੀਂ ਹੈ ਬਿਕਰਮ ਸਿੰਘ ਮਜੀਠੀਆ ਹੋਰਾਂ ਵਾਲੇ ਮਾਮਲੇ ਦੇ ਵਿੱਚ। ਹੁਣ ਜਦੋਂ ਦੁਬਾਰਾ ਫਿਰ ਸੁਖਪਾਲ ਸਿੰਘ ਖਹਿਰਾ ਨੇ ਇਹ ਕੁਝ ਅਹਿਮ ਜਿਹੜੇ ਦਸਤਾਵੇਜ਼ ਸੀ ਉਹ ਪ੍ਰੈਸ ਲਈ ਜਾਰੀ ਕਰਤੇ, ਪ੍ਰੈਸ ਦੇ ਵਿੱਚ ਛਪ ਕੇ ਆ ਗਏ, ਕੈਪਟਨ ਅਮਰਿੰਦਰ ਸਿੰਘ ਹੋਰੀ ਫੇਰ ਵਿੱਚ ਆ ਗਏ। CBI ਜਾਂਚ ਦੀ ਜ਼ਰੂਰਤ ਨਹੀਂ ਹੈ, ਇਹਦੇ ਵਾਸਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਜਿੰਨੀ ਦੇਰ ਤੱਕ ਅਦਾਲਤ ਨਹੀਂ ਕਹਿੰਦੀ। ਤੋ ਸਿੱਧਾ ਜੀ ਇਸ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਨਾਮ ਤਾਂ ਕਮ ਸੇ ਕਮ ਬੋਲਦਾ ਕਿ ਗੰਢ ਧੁੱਪ ਉਹਦਾ ਦੀ ਕਿਤੇ ਨਾ ਕਿਤੇ ਜਿਹੜੀ ਆ ਉਹ ਜ਼ਰੂਰ ਹੋਈ ਹੈ। ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਵੀ ਮੂਰਖ ਬਣਾ ਗਏ। ਜਦੋਂ ਲੋਕ ਸਭਾ ਦੀਆਂ ਚੋਣਾਂ ਚੱਲਦੀਆਂ ਸੀਗੀਆਂ ਜੀ, ਉਸ ਟਾਈਮ ਉੱਥੇ ਕਹਿੰਦੇ ਰਹੇ CBI ਦੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਗਏ, ਹੁਣ ਉਹਨਾਂ ਨੂੰ ਵੀ ਅੰਗੂਠਾ ਜਿਹੜਾ ਦਿਖਾਤਾ। ਹੁਣ ਇਹ ਕਹੀ ਜਾਂਦੇ ਨੇ ਜੀ ਨਹੀਂ ਉਹਦਾ ਦੋਸ਼ ਕੋਈ ਨਹੀਂ ਹੈਗਾ, ਜਿੰਨੀ ਦੇਰ ਤੱਕ ਦੋਸ਼ੀ ਅਦਾਲਤ ਨਾ ਠਹਿਰਾ ਦੇ ਦੋਸ਼ੀ ਨਹੀਂ ਹੁੰਦਾ। ਇਹ ਤਾਂ ਗੱਲ ਠੀਕ ਹੈ, ਦੋਸ਼ੀ ਨਹੀਂ ਹੁੰਦਾ, ਪਰ ਜੇ ਕਿਸੇ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਤਾਂ ਉਹਨੂੰ ਸੁੱਚਾ ਜਿਹੜਾ ਜੀ ਸਾਬਤ ਹੋਣ ਦੇ ਵਾਸਤੇ ਸ਼ਾਮਲ ਤਫਤੀਸ਼ ਤਾਂ ਹੋਣਾ ਚਾਹੀਦਾ ਨਾ ਜੀ। ਜੀ ਬਿਲਕੁਲ, ਚਾਚੇ ਦਾ ਰੋਲ ਨਿਭਾ ਰਹੇ ਨੇ ਜੀ ਉਹ ਵੀ। ਤੇ ਅੱਗੇ ਗੱਲ ਕਰਦੇ ਜੀ, ਜਿਵੇਂ ਕਿਸਾਨ ਆ ਖੇਤਾਂ ਦੇ ਵਿੱਚ, ਆਪਾਂ ਪੜ੍ਹਨ ਸੁਣਨ ਦੇ ਵਿੱਚ ਆਏ ਆ ਕਿ ਝੋਨਾ ਵਾਹ ਰਹੇ ਆ, ਉੱਥੇ ਪਾਣੀ ਨਹੀਂ ਸੀ ਮਿਲਦਾ, ਪਰ ਭੂੰਦੜ ਹੋਣੀ ਆ ਜਿਹੜੇ ਉਹਨਾਂ ਦੇ ਖੇਤਾਂ ਨੂੰ ਪਾਣੀ ਲਾਉਣ ਲਈ ਜਿਹੜੇ ਇਸ ਵਿਸ਼ੇਸ਼ ਪ੍ਰਬੰਧ ਕਿਉਂ ਕੀਤੇ ਜਾ ਰਹੇ ਆ? ਕਿਉਂਕਿ ਉਹ ਖਾਸ ਨੇ ਜੀ, ਔਰ ਤਕੜੇ ਦਾ 37 ਨਹੀਂ 100 ਜਿਹੜੀ ਪੁਰਾਣੀ ਕਹਾਵਤ ਹੈ ਜੀ। ਪੰਜਾਬ ਸਰਕਾਰ ਭਾਵੇਂ ਪੰਜਾਬ ਦੇ ਪਾਣੀ ਨੂੰ ਸੂਬੇ ਦੇ ਵਿੱਚ ਵਰਤਣ ਦੇ ਵਾਸਤੇ ਪੂਰੀ ਜੱਦੋਜਹਿਦ ਜਿਹੜੀ ਹੈ ਜੀ ਉਹ ਕਰ ਰਹੀ ਹੈ, ਪਰ ਉਹਦੇ ਅਹਿਮ ਜਿਹੜੇ ਆਗੂ ਨੇ ਰਾਜ ਸਭਾ ਦੇ ਮੈਂਬਰ ਬਲਵਿੰਦਰ ਸਿੰਘ ਭੂੰਦੜ, ਉਹ ਪੰਜਾਬ ਦਾ ਪਾਣੀ ਗੈਰ ਕਾਨੂੰਨੀ ਢੰਗ ਦੇ ਨਾਲ ਹਰਿਆਣੇ ਦੇ ਵਿੱਚ ਲਿਜਾ ਰਹੇ ਨੇ ਜੀ, ਤਾਂ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਲਾ ਸਕਣ। ਮਾਨਸਾ ਵਿੱਚ ਪੈਂਦੇ ਪਿੰਡ ਕਾਹਨੇਵਾਲ ਦੇ ਵਿੱਚ ਉਹਨਾਂ ਆਪਣੇ ਖੇਤਾਂ ਨੂੰ ਪਾਣੀ ਲਾਉਣ ਦੇ ਵਾਸਤੇ ਬਲਵਿੰਦਰ ਸਿੰਘ ਭੂੰਦੜ ਹੋਰੀ ਹਰ ਮਹੀਨੇ 200 ਕਿਊਸਕ ਪਾਣੀ ਜਿਹੜਾ ਜੀ ਉਹ ਹਰਿਆਣੇ ਦੇ ਵਿੱਚ ਲੈ ਜਾਂਦੇ ਨੇ ਜੀ, ਤਾਂ ਕਿ ਉਹਨਾਂ ਦੇ ਜਿਹੜੇ ਖੇਤ ਨੇ ਉਹਨੂੰ ਪਾਣੀ ਜਿਹੜਾ ਜੀ ਉਹ ਲੱਗ ਸਕੇ। ਬਾਕੀ ਇਹ ਜਿਹੜਾ ਪਾਣੀ ਹੈ ਜੀ ਰੰਗਾ ਮਾਈਨਰ ਦੇ ਰਾਹੀਂ ਖੇਤਾਂ ਤੱਕ ਪਹੁੰਚਾਇਆ ਜਾਂਦਾ, ਔਰ ਇਹ ਸਪਲਾਈ ਪਿਛਲੇ 6 ਮਹੀਨੇ ਵਿੱਚ 6 ਦਿਨ ਜਿਹੜੀ ਹੈ ਜੀ ਉਹ ਚੱਲਦੀ ਹੈ। ਇਹ ਸਾਰੀ ਜਿਹੜੇ ਨਿਯਮ ਨੇ ਉਹਨਾਂ ਦੀ ਉਲੰਘਣਾ ਕਰਕੇ ਜਿਹੜਾ ਜੀ ਉਹ ਕੀਤਾ ਜਾ ਰਿਹਾ। ਭੂੰਦੜ ਦੇ ਖੇਤਾਂ ਨੂੰ 2 ਕਿਊਸਕ ਪਾਣੀ ਦੀ ਲੋੜ ਹੁੰਦੀ ਹੈ ਜੀ, ਇਹ ਸਾਰਾ ਲਾ ਰਿਹਾ, ਔਰ 198 ਕਿਊਸਕ ਪਾਣੀ ਜਿਹੜਾ ਜੀ ਉਹ ਹਰਿਆਣੇ ਦੀ ਨਹਿਰ ਦੇ ਵਿੱਚ ਲੰਘ ਜਾਂਦਾ ਅੱਗੋਂ ਜੀ। ਕਿ ਇੰਨਾ ਜਿਹੜਾ ਜੀ ਉਹ ਜਾ ਰਿਹਾ। ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਪਾਣੀ ਦੀ ਬੂੰਦ ਨੂੰ ਤਰਸ ਰਹੇ ਨੇ, ਪਰ ਇੱਕ ਰਾਜ ਸਭਾ ਮੈਂਬਰ ਤੇ ਜਿਹੜੇ ਸੀਨੀਅਰ ਅਕਾਲੀ ਆਗੂ ਨੇ ਜੀ ਉਹਨਾਂ ਦੇ ਖੇਤਾਂ ਨੂੰ ਪਾਣੀ ਲਾਉਣ ਦੇ ਵਾਸਤੇ ਇੰਨਾ ਪਾਣੀ ਜਿਹੜਾ ਜੀ ਉਹ ਵੇਸਟ ਜਾ ਰਿਹਾ। ਜੀ ਤੇ ਅੱਗੇ ਚੱਲੀਏ ਜੀ, ਉੱਤਰਾਖੰਡ ਦੇ ਵਿੱਚ ਜਿਵੇਂ ਪਿਛਲੀ ਵਾਰ ਬਹੁਤ ਜ਼ਿਆਦਾ ਜਿਹੜੀਆਂ ਜਾਨਾਂ ਚੱਲ ਗਈਆਂ ਸੀਗੀਆਂ, ਹੁਣ ਵੀ ਰੋਕਣ ਦੇ ਬਾਵਜੂਦ ਵੀ ਕਹਿੰਦੇ ਜਿਹੜੇ ਬਹੁਤ ਸਾਰੇ ਸ਼ਰਧਾਲੂ ਉੱਧਰ ਚਲੇ ਗਏ ਆ ਤੇ ਉਹ ਵੀ ਵਿੱਚ ਫਸ ਚੁੱਕੇ ਨੇ ਜੀ ਉੱਥੇ। ਬਿਲਕੁਲ ਜੀ, ਇਹ ਸ਼ਰਧਾ ਉੱਲੂ ਹੀ ਨੇ ਜੀ।
ਪਿਛਲੀ ਵਾਰੀ ਵੀ ਇੰਨੇ ਲੋਕ ਉੱਥੋਂ ਕੱਢੇ ਜੀ, ਕਿੰਨੇ ਲੋਕ ਮਰ ਗਏ ਅਜੇ ਤੱਕ ਕੁਝ ਨਹੀਂ ਪਤਾ ਲੱਗ ਰਿਹਾ ਕਿ ਕਿੰਨੇ ਕੁ ਲੋਕ ਜਿਹੜੇ ਉੱਥੇ ਮਰੇ ਸਨ। ਹੁਣ ਵੀ ਜਿਹੜਾ ਪ੍ਰਸ਼ਾਸਨ ਹੈ, ਜਿਹੜਾ ਮੌਸਮ ਵਿਭਾਗ ਹੈ, ਉਹ ਬਾਰ-ਬਾਰ ਇਹ ਕਹੀ ਜਾਂਦਾ ਜੀ ਕਿ ਉਸ ਪਾਸੇ ਵੱਲ ਨਾ ਜਾਓ, ਉੱਥੇ ਹਾਲਾਤ ਜਿਹੜੇ ਉਹ ਖਰਾਬ ਨੇ। ਲਗਾਤਾਰ ਜਿਹੜਾ ਮੀਂਹ ਜੀ ਉੱਥੇ ਪੈ ਰਿਹਾ, ਲਗਾਤਾਰ ਢਿੱਗਾਂ ਜਿਹੜੀਆਂ ਨੇ ਉਹ ਡਿੱਗ ਰਹੀਆਂ ਨੇ। ਤਕਰੀਬਨ 150 ਦੇ ਕਰੀਬ ਪਿੰਡ ਹੈ ਜਿਹੜਾ ਕਿ ਇਸ ਵੇਲੇ ਖਤਰੇ ਦੀ ਵਜ੍ਹਾ ਕਰਕੇ ਜਿਹੜਾ ਜੀ ਰੁਕਿਆ ਪਿਆ, ਭਾਵ ਕਿ ਉਹਨੂੰ ਖਤਰਾ ਖੜਾ ਹੋਇਆ ਹੈ ਕਿ ਇਹ ਪਿੰਡ ਜਿਹੜੇ ਨੇ ਉਹ ਰਹਿਣਗੇ। ਪਰ ਜਿਹੜੇ ਇਹ ਧਾਮਾਂ ਦੀ ਯਾਤਰਾ ਤੇ ਜਾਣ ਵਾਲੇ ਨੇ ਜੀ, ਸਣੇ ਜਿਹੜੇ ਹੇਮਕੁੰਟ ਜਾਂਦੇ ਨੇ, ਉਹ ਹੁਣ ਉੱਥੇ ਫਸ ਗਏ। ਜਿਹੜਾ ਰਾਮਦੇਵ ਹੈ ਯੋਗ ਵਾਲਾ ਜੀ, ਉਹ ਬੱਚਿਆਂ ਨੂੰ ਉੱਥੇ ਲੈ ਗਿਆ ਜੀ ਬਿਨਾਂ ਪ੍ਰਸ਼ਾਸਨ ਦੀ ਪਰਵਾਹ ਕੀਤਿਆਂ। ਸਣੇ ਬੱਚਿਆਂ ਦੇ 400 ਬੰਦਾ ਰਾਮਦੇਵ ਦੇ ਨਾਲ ਫਸਿਆ ਬੈਠਾ, 500 ਦੇ ਕਰੀਬ ਬੰਦਾ ਜਿਹੜਾ ਜੀ ਹੇਮਕੁੰਟ ਵਾਲੀ ਸਾਈਡ ਤੇ ਫਸਿਆ ਬੈਠਾ। ਟੋਟਲ ਮਿਲਾ ਕੇ ਜਿਹੜਾ ਜੀ 3000 ਤੋਂ ਉੱਪਰ ਦੇ 3000 ਦੇ ਕਰੀਬ ਜਿਹੜੇ ਬੰਦੇ ਨੇ ਉਹ ਇਸ ਵੇਲੇ ਇਸ ਏਰੀਏ ਦੇ ਵਿੱਚ ਫਸੇ ਬੈਠੇ ਨੇ। ਮੇਰਾ ਖਿਆਲ ਹਾਲਾਂਕਿ ਇਨਸਾਨੀ ਜ਼ਿੰਦਗੀ ਕੋਈ ਜਾਣੀ ਨਹੀਂ ਚਾਹੀਦੀ, ਬੜੀ ਇਹ ਕੀਮਤੀ ਹੈ, ਪਰ ਉਹ ਇਨਸਾਨ ਵੀ ਕਾਹਦੇ ਆ ਜੀ ਜਿਹੜੇ ਸੁਣਨ ਨੂੰ ਤਿਆਰ ਨਹੀਂ। ਇਸ ਵਾਰੀ ਮੇਰਾ ਖਿਆਲ ਇਹਨਾਂ ਨੂੰ ਫਸੇ ਹੀ ਰਹਿਣ ਦੇਣਾ ਚਾਹੀਦਾ ਉੱਥੇ ਜੀ। ਹਾਂਜੀ ਬਿਲਕੁਲ, ਜਿਹੜਾ ਬਾਰ-ਬਾਰ ਦੇਖੋ ਇੱਕ ਵਾਰੀ ਸੁਰਤ ਆ ਜਾਣੀ ਚਾਹੀਦੀ ਆ ਕਿ ਇਸ ਟਾਈਮ ਦੇ ਵਿੱਚ ਆ ਜਦੋਂ ਮੀਂਹ ਆਉਂਦਾ ਆ ਕਿ ਉੱਥੇ ਕੋਈ ਵੀ ਇਹੋ ਜਿਹੀ ਸੇਫਟੀ ਨਹੀਂ ਹੈਗੀ ਅਤੇ ਉੱਥੇ ਇਹਨਾਂ ਨੂੰ ਦੇਖਣਾ ਸੋਚਣਾ ਚਾਹੀਦਾ। ਲੋਕਾਂ ਦੀਆਂ ਜਾਨਾਂ ਆ ਜੀ ਆਪਣੇ ਪਿੱਛੇ ਲਾ ਕੇ, ਜਦੋਂ ਕਿਤੇ ਇਹਨਾਂ ਨੂੰ ਬਚਾਉਣ ਦਾ ਆਇਆ ਅਤੇ ਆਪ ਤੇ VIP ਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਪਿੱਛੇ ਵੀ ਹੋਇਆ ਅਤੇ ਇਹਨਾਂ ਨੇ ਹੈਲੀਕਾਪਟਰਾਂ ਦੇ ਵਿੱਚ ਬਾਹਰ ਨਿਕਲੇ ਆਉਣਾ, ਪਰ ਲੋਕਾਂ ਦੀ ਜਾਨ ਆ ਜਿਹੜੀ ਉਹ ਚਲੇ ਜਾਂਦੀ ਆ। ਤੇ ਅੱਗੇ ਗੱਲ ਕਰਦੇ ਹਾਂ ਜੀ ਕਿ ਜਿਵੇਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਬਹੁਤ ਸਾਰੀਆਂ ਜਾਨਾਂ ਚਲੇ ਗਈਆਂ ਆ ਜੀ। ਪੰਜਾਬ ਦੀਆਂ ਜਿਹੜੀਆਂ ਸੜਕਾਂ ਨੇ ਜੀ ਉਹ ਤਾਂ ਲਹੂ ਪੀੜੀਆਂ ਸੜਕਾਂ ਨੇ, ਜਾਂ ਮੈਂ ਕਹਿੰਦਾ ਕਿ ਬੰਦੇ ਖਾਣੀਆਂ ਇਹ ਸੜਕਾਂ ਨੇ ਜੀ। ਜਿਹੜੇ ਦਾਰੂ ਪੀ ਕੇ ਜਿਹੜਾ ਗੱਡੀ ਚਲਾਉਣ ਵਾਲੇ ਜਾਂ ਜਿਹੜੇ ਹੋਰ ਨਸ਼ੇ ਜਿਹੜੇ ਨੇ ਉਹ ਕਰਕੇ ਜਿਹੜੇ ਗੱਡੀ ਚਲਾਉਣ ਵਾਲੇ ਨੇ ਜੀ, ਉਹਨਾਂ ਦੀ ਵਜ੍ਹਾ ਕਰਕੇ ਇਹ ਜਿਹੜੀਆਂ ਜੀ ਜ਼ਿਆਦਾ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਨੇ ਜੀ। ਜਿਹੜੀਆਂ ਪੰਜਾਬ ਦੀਆਂ ਸੜਕਾਂ ਨੇ ਉਹ ਹੁਣ ਤੱਕ 24,321 ਜਾਨਾਂ ਜਿਹੜੀਆਂ ਜੀ ਉਹ ਲੈ ਗਈਆਂ ਪਿਛਲੇ 8 ਸਾਲਾਂ ਦੇ ਦੌਰਾਨ। ਜਿਹੜੀਆਂ ਸਰਕਾਰ ਦੀਆਂ ਫਾਈਲਾਂ ਸੀ ਉਹ ਇਹ ਕਹਿੰਦੀਆਂ ਕਿ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਆ, ਹਜ਼ਾਰਾਂ ਅੰਗਹੀਣਾਂ ਵਾਲੀ ਜਿਹੜੀ ਜ਼ਿੰਦਗੀ ਆ ਉਹ ਬਤੀਤ ਕਰਨ ਦੇ ਵਾਸਤੇ ਮਜਬੂਰ ਨੇ। ਪੁਲਿਸ ਕਹਿੰਦੀ ਹੈ ਕਿ ਜ਼ਿਆਦਾ ਜਿਹੜੀਆਂ ਜਾਨਾਂ ਨੇ ਉਹ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਵਜ੍ਹਾ ਕਰਕੇ ਹੁੰਦੀਆਂ ਨੇ। ਪਰ ਇਹਦਾ ਦੂਜਾ ਪੱਖ ਜਿਹੜਾ ਜੀ ਉਹ ਇਹ ਹੈ ਕਿ ਜਿਹੜੇ ਪੰਜਾਬ ਪੁਲਿਸ ਦੇ ਕੋਲੇ ਅਜੇ ਆਲਕੋਮੀਟਰੀ ਨਹੀਂ ਹੈਗੇ ਜੀ, ਭਾਵ ਕਿ ਉਹ ਦਾਰੂ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਫੜ ਹੀ ਨਹੀਂ ਸਕਦੇ। ਫੜ ਇਸ ਕਰਕੇ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਕੋਲੇ ਪੂਰੇ ਪ੍ਰਬੰਧ ਜਿਹੜੇ ਨੇ ਉਹ ਨਹੀਂ ਹੈਗੇ। ਪਿਛਲੇ 8 ਸਾਲਾਂ ਦੇ ਵਿੱਚ 24,321 ਜਿਹੜੀਆਂ ਜਾਨਾਂ ਨੇ ਉਹ ਚਲੇ ਗਈਆਂ ਨੇ, ਜਦੋਂ ਕਿ 35,968 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜੀ। ਇਹਨਾਂ ਦੇ ਵਿੱਚੋਂ ਬਹੁਤੇ ਉਹ ਨੇ ਜਿਨ੍ਹਾਂ ਦੇ ਅੰਗ ਜਿਹੜੇ ਨੇ ਉਹ ਨਕਾਰਾ ਹੋ ਗਏ ਨੇ ਜੀ। ਪਿਛਲੇ 8 ਸਾਲਾਂ ਦੇ ਵਿੱਚ 40,944 ਸੜਕ ਹਾਦਸੇ ਜਿਹੜੇ ਵਾਪਰੇ ਨੇ, 24,321 ਲੋਕਾਂ ਦੀ ਮੌਤ ਜਿਹੜੀ ਹੈ ਜੀ ਉਹ ਹੋਈ ਹੈ। 2007 ਦੇ ਵਿੱਚ 5208 ਸੜਕ ਹਾਦਸਿਆਂ ਦੇ ਵਿੱਚ 3363 ਬੰਦਿਆਂ ਦੀ ਜਾਨ ਗਈ ਸਾਲ ਦੇ ਵਿੱਚ, ਔਰ 4430 ਲੋਕ ਜਿਹੜੇ ਉਹ ਜ਼ਖਮੀ ਹੋਏ। 8 ਦੇ ਵਿੱਚ 5409 ਸੜਕ ਹਾਦਸੇ ਹੋਏ ਔਰ 3333 ਲੋਕਾਂ ਦੀਆਂ ਜਾਨਾਂ ਗਈਆਂ। 9 ਦੇ ਵਿੱਚ 3622 ਲੋਕ ਮਰੇ ਔਰ 10 ਦੇ ਵਿੱਚ ਇਹ ਮਰਨ ਵਾਲਿਆਂ ਦੀ ਗਿਣਤੀ ਡਬਲ ਹੋ ਗਈ ਜੀ। 641 ਲੋਕ ਜਿਹੜੇ ਉਹ ਮਾਫ ਕਰਨਾ 648 ਸੜਕ ਹਾਦਸੇ ਵਾਪਰੇ, 3424 ਲੋਕ ਜਿਹੜੇ ਸੀ ਇਹਦੇ ਵਿੱਚ ਮਾਰੇ ਗਏ ਔਰ 2011 ਦੇ ਵਿੱਚ ਜਿਹੜੇ ਮਰਨ ਵਾਲੇ ਲੋਕ ਸੀਗੇ ਜੀ ਉਹਨਾਂ ਦੀ ਗਿਣਤੀ 3399 ਹੋ ਗਈ। ਜੇ ਤੁਸੀਂ ਫਿਗਰਸ ਲਾਓ ਤਾਂ ਫਿਗਰ ਜਿਹੜੀਆਂ ਨੇ ਨਾ ਜੀ ਉਹ ਹਰ ਸਾਲ ਵਧੀ ਜਾ ਰਹੀਆਂ ਨੇ ਸੜਕ ਹਾਦਸਿਆਂ ਦੇ ਵਿੱਚ ਮਰਨ ਵਾਲਿਆਂ ਦੀਆਂ। ਔਰ ਇਹ ਵੀ ਹੈ ਜੀ ਕਿ ਕਈ ਅਹਿਮ ਹਸਤੀਆਂ ਵੀ ਇਹਦੇ ਵਿੱਚ ਮਰ ਚੁੱਕੀਆਂ ਨੇ। ਸਰਕਾਰ ਨੇ ਕਈ ਵਾਰੀ ਇਹਦੇ ਸਰਵੇ ਕਰਾਏ ਨੇ, 381 ਇੱਥੇ ਖਤਰਨਾਕ ਐਕਸੀਡੈਂਟ ਪੁਆਇੰਟ ਨੇ। ਸਰਕਾਰ ਕਹਿੰਦੀ ਆਹ ਐਕਸੀਡੈਂਟ ਪੁਆਇੰਟ ਨੇ, ਪਰ ਉਹਦੇ ਉੱਤੇ ਕੀਤਾ ਕੀ ਹੈ? ਕੁਝ ਵੀ ਨਹੀਂ ਕੀਤਾ ਗਿਆ ਜੀ। ਕਿੰਨੀਆਂ ਅਹਿਮ ਹਸਤੀਆਂ ਨੇ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਜਾਨ ਜਿਹੜੀ ਹੈ ਜੀ ਉਹ ਚਲੇਗੀ। ਲੋਕਾਂ ਨੂੰ ਅਵੇਅਰ ਕਰਦੇ ਹੁੰਦੇ ਸਨ ਸੜਕ ਹਾਦਸਿਆਂ ਦੇ ਵਾਸਤੇ ਜਸਪਾਲ ਸਿੰਘ ਭੱਟੀ ਹੋਰੀ ਬਹੁਤ ਜ਼ਿਆਦਾ ਆਪਣੇ ਤਰੀਕੇ ਦੇ ਨਾਲ, ਪਰ ਉਹ ਵੀ ਪੰਜਾਬ ਦੇ ਸੜਕ ਹਾਦਸੇ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਜੀ। ਤੇ ਅੱਗੇ ਗੱਲ ਕਰੀਏ ਮੌਸਮ ਦੀ ਕਿ ਜਿਹੜੀ ਮੀਂਹ ਦੇ ਨਾਲ ਲੋਕਾਂ ਨੂੰ ਥੋੜੀ ਬਹੁਤੀ ਰਾਹਤ ਮਿਲੀ ਆ ਜੀ। ਇਹ ਜਿਹੜਾ ਮੀਂਹ ਆ ਪੰਜਾਬ ਤੇ ਹਰਿਆਣੇ ਦੇ ਵਿੱਚ ਪਿਆ ਜੀ, ਉਨੀ ਰਾਹਤ ਲੋਕਾਂ ਨੂੰ ਨਹੀਂ ਮਿਲੀ ਹੁੰਦੀ ਜਿੰਨੀ ਰਾਹਤ ਜਿਹੜੀ ਬਿਜਲੀ ਬੋਰਡ ਆ ਨਾ ਜੀ ਉਹਨੂੰ ਮਿਲੀ ਹੈ, ਜਾਂ ਸਾਡੇ ਡਿਪਟੀ ਮੁੱਖ ਮੰਤਰੀ ਹੋਰਾਂ ਨੂੰ ਮਿਲੀ ਹੁੰਦੀ ਹੈ। ਜਿਹੜੇ ਪਹਿਲਾਂ ਕਹਿੰਦੇ ਸੀ ਬਿਜਲੀ ਸਰਪਲਸ ਆ, ਫਿਰ ਕਹਿੰਦੇ 2 ਦਿਨ 'ਚ ਹੋ ਜੂਗੀ, ਫਿਰ ਕਹਿੰਦੇ ਨਹੀਂ 15 ਦਿਨਾਂ 'ਚ ਹੋ ਜੂਗੀ। ਹੁਣ ਕਿਉਂਕਿ ਮੀਂਹ ਪਿਆ ਜੀ ਕੁਝ ਦਿਨਾਂ ਦੇ ਵਾਸਤੇ ਟੈਂਪਰੇਰੀ ਤੌਰ ਦੇ ਉੱਤੇ
किसानों ने सुख का साह लिया, बिजली का संकट थोड़ा जिहड़ा दी वो ठीक होया और पंजाब हरियाणा हिमाचल प्रदेश दे विच मींह पैण दी वजह करके भी गर्मी तो भी काफ़ी राहत जिहड़ी है जी वो मिली है। मौसम विभाग कहंदा जी कि इस खित्ते दे विच अगले 24 घंटिਆਂ के दौरान होर मींह जिहड़ा जी वो पै सकदा है। सतलुज ब्यास यमुना दरिया जिहड़े ने जी उन्हां दे विच पानी काफ़ी आ गया, ਜਿਹੜਾ ਪੱਖੋਂ ਚੰਗਾ ਵੀ ਹੈ। ਜਿਹੜੇ ਡੈਮ ਨੇ ਉਹਨਾਂ ਦੇ ਵਾਸਤੇ ਵੀ ਸੁੱਖ ਦਾ ਸਾਹ ਜਿਹੜਾ ਦੀ ਆਇਆ ਕਿ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਦੀ ਉਹ ਕਾਫੀ ਆ ਗਿਆ। ਟੈਂਪਰੇਰੀ ਤੌਰ ਦੇ ਉੱਤੇ ਸਹੀ ਇਹ ਇੱਕ ਆਸ਼ਾਵਾਦੀ ਦੀ ਖਬਰ ਹੈ ਜੀ, ਜਿਹੜੀ ਪੋਜ਼ਿਟਿਵ ਖਬਰ ਹੈ ਪੰਜਾਬ ਦੀ ਕਿ ਕੁਝ ਰਾਹਤ ਜਿਹੜੀ ਹੈ ਜੀ ਉਹ ਮਿਲੀ ਹੈ। ਨਹੀਂ ਤਾਂ ਅਦਰਵਾਈਜ਼ ਤਾਂ ਖਬਰਾਂ ਹੈ ਹੀ ਇਹੋ ਜਿਹੀਆਂ ਨੇ ਜੀ, ਉਹ ਇੰਗਲਿਸ਼ ਦੀ ਕਹਾਵਤ ਦੇ ਮੁਤਾਬਕ ਕਿ ਨੋ ਨਿਊਜ਼ ਵਾਜ਼ ਗੁੱਡ ਨਿਊਜ਼। जी बिल्कुल। तो अखीर दे विच जी मेरा एक क्वेश्चन रहूगा कि जिवें ਪਹਿਲਾਂ ਵੀ ਥੋੜਾ ਜਿਹਾ ਕਵਰ ਕੀਤਾ ਹੈ ਕਿ ਨਸ਼ਿਆਂ ਬਾਰੇ ਆ ਤੇ ਜਿਹੜੇ ਬਹੁਤ ਸ਼ੋਅ ਕੀਤੇ ਗਏ ਸੀ ਜੀ, ਅਸੀਂ ਨਸ਼ੇ ਕਰਨ ਵਾਲੇ ਫੜ ਲਏ ਆ ਜਾਂ ਨਸ਼ੇ ਵੇਚਣ ਵਾਲੇ ਫੜ ਲਏ ਆ, ਕਿ ਉਹ ਉਸੇ ਤਰ੍ਹਾਂ ਜੇਲ੍ਹਾਂ ਦੇ ਵਿੱਚ ਆ ਜਾਂ ਉਹਨਾਂ ਦਾ ਇਲਾਜ ਕਿਸੇ ਠੀਕ ਢੰਗ ਦੇ ਨਾਲ ਹੋ ਰਿਹਾ ਆ ਜਾਂ ਜਿਹੜੀ ਸਪਲਾਈ ਆ ਉਹ ਰੁਕੀ ਕੁਛ? ਨਹੀਂ, ਇਲਾਜ ਤਾਂ ਹੋਣਾ ਜੀ ਤਾਂ ਜੇ ਉਹਦਾ ਪ੍ਰਬੰਧ ਹੋਵੇ। ਅਜੇ ਤਾਂ ਨੀਂਹ ਪੱਥਰ ਰੱਖੇ ਜਾ ਰਹੇ ਆ ਜਿਹੜੇ ਨਸ਼ਾ ਛਡਾਊ ਕੇਂਦਰਾਂ ਦੇ, ਉੱਥੇ ਤਾਂ ਉਹਨਾਂ ਦਾ ਇਲਾਜ ਹੋਣਾ ਜੀ। ਉਹ ਤੂੜੇ ਜਾ ਰਹੇ ਨੇ, ਉਹ ਤੁੰਨੇ ਜਾ ਰਹੇ ਨੇ ਜਿਹੜੇ ਮਾੜੇ ਮੋਟੇ ਜਿਹੜੇ ਨਸ਼ਾ ਛਡਾਊ ਸੈਂਟਰ ਹੈਗੇ ਨੇ ਉੱਥੇ, ਜਾਂ ਟੈਂਪਰੇਰੀ ਜਿਹੜੇ ਦੀ ਬਣਾ ਕੇ ਉਹਨਾਂ ਨੂੰ ਉੱਥੇ ਭੇਜਿਆ ਜਾ ਰਿਹਾ। ਪਟਿਆਲੇ ਦੇ ਵਿੱਚ ਸਭ ਤੋਂ ਵੱਧ ਜਿਹੜੇ ਆ ਜੀ ਉਹ ਇੱਥੇ ਨਸ਼ਾ ਛਡਾਊ ਜਿਹੜੇ ਕੈਂਪ ਟਾਈਪ ਤੁਸੀਂ ਕਹਿ ਲਓ ਕੇਂਦਰ ਨੇ, ਉਹਨਾਂ ਦੇ ਵਿੱਚ ਜਿਹੜੇ ਮੁੰਡੇ ਨੇ ਉਹ ਹੈਗੇ ਨੇ। ਪਰ ਜਿਹੜੀ ਸਭ ਤੋਂ ਗੰਭੀਰ ਗੱਲ ਹੈ ਨਾ ਜੀ ਉਹ ਇਹ ਆ ਕਿ ਮੰਨ ਲਓ ਉੱਥੋਂ ਕੋਈ ਨਸ਼ਾ ਛਡਾਊ ਸੈਂਟਰ ਦੇ ਵਿੱਚੋਂ ਕੋਈ ਇਹ ਕਹਿੰਦਾ ਕਿ ਉਹਦਾ ਨਸ਼ਾ ਛੁੱਟ ਗਿਆ, ਫਿਰ ਉਹ ਚਲੇ ਗਿਆ, ਉਹਦੀ ਫੋਲੋ ਅਪ ਕੀ ਹੈ? ਮੈਂ ਅਕਸਰ ਇਹ ਗੱਲ ਕਹਿਣਾ ਜੀ ਕਿ 12,000 ਪਲੱਸ ਪਿੰਡ ਨੇ ਪੰਜਾਬ ਦੇ। 12,000 ਜੇ ਤੁਸੀਂ ਜਾਂ 500 ਜਿੰਨੇ ਪਿੰਡ ਨੇ ਉਹਨਾਂ ਨੂੰ ਕਹੋ ਕਿ ਤੁਸੀਂ ਇਹਦੇ ਤੇ ਨਸ਼ਾ ਛਡਾ ਦੋਗੇ, ਇਹ ਝੂਠੀ ਗੱਲ ਹੋਊਗੀ। 1200 ਪਿੰਡ ਜੇ ਤੁਸੀਂ ਕਹੋ ਫਿਰ ਵੀ ਝੂਠੀ ਗੱਲ ਹੋਊਗੀ, ਜੇ 120 ਪਿੰਡ ਕਹੋ ਤਾਂ ਵੀ ਝੂਠੀ ਗੱਲ ਹੋਊਗੀ। ਪਹਿਲਾਂ 12 ਪਿੰਡ ਹੀ ਲੈ ਲਓ, 12 ਪਿੰਡਾਂ ਦੇ ਉੱਤੇ ਪਾਇਲਟ ਪ੍ਰੋਜੈਕਟ ਜਿਹੜਾ ਦੀ ਉਹ ਕੀਤਾ ਜਾਵੇ, ਪਰ ਉਹ ਸਰਕਾਰ ਨਹੀਂ ਕਰ ਸਕਦੀ। ਇਹਦੇ ਵਾਸਤੇ ਜੇ ਕੋਈ NGO ਜਿਹੜੀਆਂ ਹੈ ਨੇ ਜੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜੀ, ਕੁਝ ਲੋਕ ਜਿਹੜੇ ਰਲ ਕੇ ਕਿ ਇਹਨੂੰ ਜਿਹੜਾ ਜੀ ਅਸਲੀਅਤ ਲਿਆਂਦਾ ਜਾਵੇ ਕਿ 12 ਪਿੰਡ ਜਿਹੜੇ ਨੇ ਉਹ ਪਹਿਲਾਂ ਲੈ ਕੇ ਉਹਨਾਂ ਦੇ ਉੱਤੇ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਜੀ ਕੀਤਾ ਜਾਵੇ। ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ, ਉਹਨਾਂ ਨੂੰ ਮੈਡੀਕਲ ਜਿਹੜੀ ਸਹਾਇਤਾ ਉਹ ਦਿੱਤੀ ਜਾਵੇ। ਉਹਦਾ ਜਿਹੜਾ ਅੱਗੇ ਫੋਲੋ ਅਪ ਹੈ ਉਹ ਬੇਸ਼ੱਕ ਜਿਹੜੇ ਪਹਿਲਾਂ ਜਾਣ ਵਾਲੇ ਨੇ ਉਹ ਨਾ ਰੱਖਣ, ਉਹ ਪਿੰਡ ਦੇ ਵਿੱਚੋਂ ਇੱਕ ਟੀਮ ਜਿਹੜੀ ਆ ਉਹ ਤਿਆਰ ਕਰਨ। ਜਿਹੜੇ ਨਸ਼ਾ ਨਹੀਂ ਕਰਦੇ ਮੁੰਡੇ ਹੈਗੇ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਉਹ ਕੰਮ ਕਰਨਗੇ ਵੀ, ਉਹਨਾਂ ਨੂੰ ਇਹਦੀ ਫੋਲੋ ਅਪ ਦੀ ਜ਼ਿੰਮੇਵਾਰੀ ਜਿਹੜੀ ਆ ਦਿੱਤੀ ਜਾਵੇ, ਜਿਹੜਾ ਕਿ ਡੇਲੀ ਬੇਸਿਸ ਦੇ ਉੱਤੇ ਸ਼ਾਮ ਨੂੰ ਦੱਸਣ ਕਿ ਅੱਜ ਦੀ ਜਿਹੜੀ ਰਿਪੋਰਟ ਹੈ ਉਹ ਕੀ ਹੈ, ਜਿਨ੍ਹਾਂ ਨੂੰ ਹੈਲਪ ਦਿੱਤੀ ਸੀ ਉਹ ਕਿੱਥੇ ਖੜੇ ਨੇ, ਉਹਨਾਂ ਨੂੰ ਦਵਾਈ ਪ੍ਰੋਪਰ ਮਿਲੀ ਹੈ, ਅੱਜ ਉਹ ਕੀ ਸੋਚ ਰਹੇ ਨੇ, ਕੱਲ ਉਹ ਕੀ ਸੋਚਦੇ ਸੀਗੇ। ਜੇ ਇਸ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਇਹ ਹੋ ਸਕਦਾ, ਨਹੀਂ ਤਾਂ ਇਹ ਐਵੇਂ ਅੱਕੀ ਪਲਾਈ ਹੱਥ ਮਾਰਨ ਵਾਲੀ ਗੱਲ ਹੈ ਜੀ ਜੋ ਸਰਕਾਰ ਕਰ ਰਹੀ ਹੈ। ਏਦਾਂ ਨਸ਼ਾ ਨਹੀਂ ਛੁਡਾਇਆ ਜਾ ਸਕਦਾ। ਉਹ ਇਸ ਲੈਵਲ ਤੱਕ ਜਾ ਚੁੱਕੇ ਨੇ ਜੀ। ਪਰਸੋਂ ਮੇਰੇ ਨਾਲ ਕਿਸੇ ਦਾ ਮੈਸੇਜ ਆਇਆ ਸੀ, ਉਹਨਾਂ ਡਿਟੇਲ ਦੱਸੀ ਹੈ ਕਿ ਪਿੰਡ ਦਾ ਮੁੰਡਾ ਸੀ, ਨਸ਼ਾ ਛਡਾਊ ਕੇਂਦਰ ਦੇ ਵਿੱਚ ਲੈ ਗਏ, ਉੱਥੋਂ ਵਾਪਸ ਲੈ ਆਏ, ਆ ਕੇ ਉਹਨੇ ਜਿਹੜੀ ਘਰ ਟਿਊਬ ਹੁੰਦੀ ਹੈ ਜੀ ਉਹ ਲੈ ਕੇ ਆਪਣੇ ਢਿੱਡ 'ਚ ਮਾਰ ਲਈ ਕਿ ਮੈਨੂੰ ਜਾਂ ਤਾਂ ਨਸ਼ਾ ਦਿਓ, ਔਰ ਮੁੰਡੇ ਦੀ ਡੈਥ ਹੋ ਗਈ। देखो जी हर एक तरह ना ਜਾਂ ਨਸ਼ੇ ਖਾ ਕੇ ਮਰ ਰਹੇ ਤੇ ਉਧਰੋਂ ਨਸ਼ੇ ਨਹੀਂ ਮਿਲ ਰਹੇ, ਉਧਰੋਂ ਮਰ ਰਹੇ ਆ। ਗੱਲ ਇਸ ਵੇਲੇ ਇਹ ਆ ਕਿ ਉਹਨਾਂ ਦੀ ਸੋਚ ਬਦਲਣੇ ਦੀ ਆ ਕਿ ਸੋਚ ਕਿਸ ਤਰ੍ਹਾਂ ਬਦਲੀ ਜਾਵੇ, ਉਹ ਕਿਸ ਤਰ੍ਹਾਂ ਤਿਆਰ ਹੋਣ ਨਸ਼ੇ ਛੱਡਣ ਲਈ। ਤੇ ਅਖੀਰ ਦੇ ਵਿੱਚ ਜੀ ਆਜ਼ਨਾਮਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਕੁਝ ਜ਼ਰੂਰ ਜਿਹੜਾ ਪੰਜਾਬੀ ਰੇਡੀਓ ਹੈ ਜੀ ਉਹਦੇ ਰਾਹੀਂ ਜੇ ਇਹਦੇ ਉੱਤੇ ਕਿਉਂਕਿ ਕੰਮ ਹੋ ਰਿਹਾ ਜੀ, ਤੁਸੀਂ ਗੱਲ ਛੂਹੀ ਹੈ ਤਾਂ ਮੈਂ ਉਹਨੂੰ ਇਹਦੇ ਪ੍ਰੋਪਰ ਹੋ ਜਾਵੇ ਜੀ ਫਿਰ ਜ਼ਰੂਰ ਸੁਨੇਹਾ ਦੇਵਾਂਗੇ ਜੀ ਤੁਹਾਡੇ ਜਿਹੜੇ ਸੁਣਨ ਵਾਲੇ ਨੇ। ਸਾਨੂੰ 12 ਪਿੰਡ ਜਿਹੜੇ ਨੇ ਨਾ ਜੀ ਉਹ ਚਾਹੀਦੇ ਹੋਣਗੇ ਜਿਹਦੇ ਉੱਤੇ ਇਹ ਪਾਇਲਟ ਪ੍ਰੋਜੈਕਟ ਜਿਹੜਾ ਨਾ ਜੀ ਉਹ ਕੀਤਾ ਜਾਵੇ। ਅਸੀਂ ਕੰਮ ਕਰਾਂਗੇ, ਕੋਈ ਤੁਹਾਡੀ ਫਾਈਨੈਂਸ਼ਲੀ ਹੈਲਪ ਨਹੀਂ ਚਾਹੀਦੀ ਜੀ, ਨਾ ਕੋਈ ਇਹਦੇ ਵਾਸਤੇ ਪੈਸੇ ਇਕੱਠੇ ਕਰਨ ਦੀ ਕੋਈ ਗੱਲ ਹੈ। ਜਿੰਨੇ ਕੁ ਲੋੜ ਆ ਉਹ ਜੇਬ ਦੇ ਵਿੱਚੋਂ ਵੀ ਲਾ ਦੇਵਾਂਗੇ, ਕੋਈ ਏਡੀ ਗੱਲ ਨਹੀਂ ਹੈ। ਪਰ ਇੱਕ ਵਾਰੀ ਕੰਮ ਉਹ ਰਾਹ ਦੇ ਉੱਤੇ ਆ ਜਾਵੇ ਸਹੀ, ਪਰ ਸਰਕਾਰੀ ਅੜਚਣਾ ਬਹੁਤ ਨੇ ਜੀ। ਜਿੱਦਣ ਹੋਈ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਜੀ। ਜੀ ਤੇ ਅੱਜ ਨਾ ਤੀਰਥ ਯਾਤਰਾ ਘਰੋਂ ਕੁਝ ਕਰਨ ਜਾਂਦੇ, ਮਾਫੀ ਮੰਗਦੇ ਗਲਤੀਆਂ ਕੀਤੀਆਂ ਦੀ। ਤੀਰਥ ਯਾਤਰਾ ਘਰੋਂ ਕੁਝ ਕਰਨ ਜਾਂਦੇ, ਮਾਫੀ ਮੰਗਦੇ ਗਲਤੀਆਂ ਕੀਤੀਆਂ ਦੀ। ਲੇਖਾ ਰੱਬ ਜੀ ਦੇ ਹੁਣ ਪਾਰ ਪਿਛਲਾ, ਤੌਬਾ ਅਸਾਂ ਕੀਤੀ ਭੁੱਲਾਂ ਬੀਤੀਆਂ ਦੀ। ਪੈਰ ਕਿਸੇ ਦਾ ਮਿੱਧਿਆ ਕਰਨ ਤੌਬਾ, ਕਰਦੇ ਤੌਬਾ ਨੇ ਕਈ ਕੁਰੀਤੀਆਂ ਦੀ। ਮਾਫੀ ਮੰਗਣ ਤੋਂ ਪਿੱਛੋਂ ਵੀ ਹਾਲ ਉਹ, ਵਾਦੀ ਛੁੱਟਦੀ ਨਹੀਂ ਬਦਨੀਤੀਆਂ ਦੀ। ਹਾਏ ਬੌੜੀ ਵੇ ਨਾਲੇ ਨੇ ਕਰੀ ਜਾਂਦੇ, ਨਾਲੇ ਪਾਪਾਂ ਦੇ ਹਸ਼ਰ ਤੋਂ ਡਰੀ ਜਾਂਦੇ। ਹਾਏ ਬੌੜੀ ਵੀ ਨਾਲੇ ਨੇ ਕਰੀ ਜਾਂਦੇ,
नाले पापां दे हशर तो डरी जांदे, खाली खेत नूं फेर ना रहण दिंदे, गागर पाप दी उत्थे ही भरी जांदी। जी बहुत बहुत धन्यवाद बलतेज पन्नू जी, सत श्री अकाल।